ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਅਗਸਤ ਪਾਕਿਸਤਾਨ ਦੇ ਵਿੱਚ ਜੁਮੇ ਦੀ ਰਾਤ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਅਸਲ 'ਚ ਤੇ ਹੈਗੀ ਏ ਬਾਜੀ ਮਰੀਮ ਥਾਈਲੈਂਡ ਤੁਰ ਪਈ ਏ ਤੇ ਤੁਰ ਪਈ ਏ ਨਾਲ ਹੱਥ 'ਚ ਫੜ ਕੇ ਸਟੀਲ ਦਾ ਗਲਾਸ। ਇਹ ਰੌਲਾ ਕੀ ਹੈ, ਇਸ ਗਲਾਸ ਦੇ ਵਿੱਚ ਪਾਉਂਦੀ ਕੀ ਹੈ, ਇਹ ਗਲਾਸਬਾਜੀ ਫੜਦੀ ਕਦੋਂ ਹੈ ਔਰ ਜਿਸ ਵੇਲੇ ਗਲਾਸ ਫੜ ਲੈਂਦੀ ਹੈ ਉਸ ਵੇਲੇ ਫਿਰ ਪੂਰੀ ਦੁਨੀਆ ਨਾਲ ਬਾਕੀ ਨਾਲ ਹੁੰਦਾ ਕੀ ਹੈ, ਇਹਦੇ ਪਿੱਛੇ ਕਿਹੜੇ ਪੀਰ ਸਾਹਿਬ ਨੇ ਇਸ ਗਲਾਸ ਦੇ, ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਇੱਕ ਬੜਾ ਹੀ ਅਹਿਮ ਮੌਜੂ ਜਿਸ 'ਤੇ ਗੱਲ ਕਰਨਾ ਬੜਾ ਜ਼ਰੂਰੀ ਹੈ, ਕਿਉਂਕਿ ਅਕਸਰ ਅਸੀਂ ਕੌਮ ਦੇ ਤੌਰ 'ਤੇ ਆਉਂਦੇ ਹਾਂ ਵੀ ਸਾਨੂੰ ਬੜੇ ਚੰਗੇ ਸਿਆਸਤਦਾਨ ਚਾਹੀਦੇ ਨੇ ਜਾਂ ਅਸੂਲ ਵਾਲੇ ਬੰਦੇ ਚਾਹੀਦੇ ਨੇ। ਹੁਣ ਚੰਗੇ ਮਾੜੇ ਬੰਦੇ ਹਰ ਥਾਂ 'ਤੇ ਹੀ ਹੁੰਦੇ ਨੇ, ਤੁਸੀਂ ਸੁਣਿਆ ਪਾਰਟੀਆਂ ਦੇ ਵਿੱਚ, ਭੈੜੀਆਂ ਪਾਰਟੀਆਂ ਦੇ ਵਿੱਚ ਵੀ ਚੰਗਾ ਕੋਈ ਬੰਦਾ ਹੁੰਦਾ ਹੈ ਅਤੇ ਚੰਗੀਆਂ ਪਾਰਟੀਆਂ 'ਚ ਵੀ ਭੈੜੇ ਕਈ ਬੰਦੇ ਹੁੰਦੇ ਨੇ। ਅਤੇ ਮਤਲਬ ਚੰਗੇ ਮਾੜੇ ਬੰਦੇ ਹਾਥੀਆਂ ਆਉਂਦੇ ਨੇ, ਪੰਜੇ ਉਂਗਲੀਆਂ ਜਿਹੜੀਆਂ ਨੇ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਸੇ ਤਰੀਕੇ ਨਾਲ ਭੈੜੀਆਂ ਪਾਰਟੀਆਂ 'ਚ ਵੀ ਮੈਂ ਚੰਗੇ ਬੰਦੇ ਵੇਖੇ ਨੇ। ਇੱਕ ਇਹੋ ਜਿਹੇ ਬੰਦੇ ਹੀ ਜਨਾਬ ਨਿਸਾਰ ਚੀਮਾ ਸਾਹਿਬ ਨੇ। ਨਿਸਾਰ ਚੀਮਾ ਸਾਹਿਬ ਦਾ ਮੁਕਾਬਲਾ ਜਿਹੜਾ ਉਹ ਹੋਇਆ ਸੀ ਅਹਿਮਦ ਚੱਠਾ ਸਾਹਿਬ ਨਾਲ। ਹੁਣ ਅਹਿਮਦ ਚੱਠਾ ਸਾਹਿਬ ਜਿਹੜੇ ਨੇ ਉਹ ਵੀ ਰੱਜ ਕੇ ਹੀ ਚੰਗੇ ਨੇ, ਬਲਕਿ ਉਹਨਾਂ ਦੇ ਜਿਹੜੇ ਵਾਲਿਦ ਮੁਹਤਰਮ ਨੇ ਆਮਦ ਨਾਸਰ ਚੱਠਾ ਸਾਹਿਬ, ਉਹਨਾਂ ਦੀ ਪੂਰੀ ਦੁਨੀਆ ਗਵਾਹੀ ਦਿੰਦੀ ਹੈ, ਉਹਨਾਂ ਦੀ ਸ਼ਰਾਫਤ ਦੀ ਵੀ, ਉਹਨਾਂ ਦੀ ਅਸੂਲ ਪਸੰਦੀ ਦੀ ਵੀ। ਮੇਰਾ ਖਿਆਲ ਪਾਕਿਸਤਾਨ 'ਚ ਘੱਟ ਹੀ ਇਹੋ ਜਿਹੇ ਸਿਆਸਤਦਾਨ ਹੋਣਗੇ ਜਿਨ੍ਹਾਂ ਨੇ ਐਡਾ ਲੰਮਾ ਅਰਸਾ ਸਿਆਸਤ ਕੀਤੀ ਅਤੇ ਕੋਈ ਕਰਪਸ਼ਨ ਦਾ ਇਲਜ਼ਾਮ ਨਹੀਂ ਲਾ ਸਕਦਾ, ਕੋਈ ਮਾੜੇ ਕੰਮ ਕਰਨ ਦਾ ਇਲਜ਼ਾਮ ਨਹੀਂ ਲਾ ਸਕਦਾ। ਆਪਣੇ ਘਰੋਂ ਦੁਨੀਆ ਨੂੰ ਖਵਾਇਆ ਹੀ ਹੋਏਗਾ, ਕੋਈ ਬਾਹਰੋਂ ਹੂੰਝ ਹਾਂਝ ਕੇ ਨਹੀਂ ਲਿਆਏ। ਅੱਗੋਂ ਪੁੱਤਰ ਵੀ ਉਹਨਾਂ ਦਾ ਇਸੇ ਤਰੀਕੇ ਨਾਲ ਸਿਆਸਤ ਕਰਦਾ ਹੈ, ਚੰਗਾ ਬੀਬਾ ਮੁੰਡਾ ਹੈ। ਔਰ ਹੁਣ ਤਾਂ ਖੈਰ ਉਹਨੇ ਇਮਰਾਨ ਖਾਨ ਵਾਸਤੇ ਬੜੀ ਵੱਡੀ ਕੀਮਤ ਚੁਕਾਈ ਹੈ। ਹੁਣੇ ਹੀ ਅਹਿਮਦ ਚੱਠੇ ਨੂੰ ਜਿਹੜਾ ਉਹ ਨਾਅਹਿਲ ਕਰਾਰ ਦੇ ਦਿੱਤਾ। ਵਜ੍ਹਾ ਸਿਰਫ ਇਹੀ ਬਣੀ ਕਿ ਉਹ ਪੂਰੀ ਵਫਾਦਾਰੀ ਦੇ ਨਾਲ ਇਮਰਾਨ ਖਾਨ ਦੇ ਨਾਲ ਖਲੋਤਾ ਹੈ। ਤੁਹਾਨੂੰ ਚੇਤਾ ਹੋਏਗਾ ਜਿਸ ਵੇਲੇ ਅਹਿਮਦ ਚੱਠਾ ਸਾਹਿਬ ਨੇ ਇਹ ਇਲੈਕਸ਼ਨ ਇੱਥੋਂ, ਆਮਦ ਨਾਸਰ ਚੱਠਾ ਸਾਹਿਬ ਪਹਿਲਾਂ ਲੜਦੇ ਹੁੰਦੇ ਸਨ, ਹੁਣ ਉਹ ਬਜ਼ੁਰਗ ਹੋ ਗਏ ਨੇ ਅਤੇ ਜ਼ਾਹਿਰ ਅੱਗੋਂ ਅਹਿਮਦ ਚੱਠਾ ਸਾਹਿਬ ਜਿਹੜੇ ਇਹ ਇਲੈਕਸ਼ਨ ਲੜਦੇ ਨੇ ਉੱਥੋਂ ਗੁਜਰਾਂਵਾਲੇ ਦਾ ਹਲਕਾ ਹੈ, ਬਹੁਤੇ ਉੱਥੇ ਚੱਠੇ ਹੀ ਨੇ ਉਸ ਹਲਕੇ ਦੇ ਵਿੱਚ ਅਤੇ ਕੁਝ ਚੀਮੇ ਨੇ, ਦੂਜੀਆਂ ਬਰਾਦਰੀਆਂ ਵੀ ਨੇ ਜ਼ਾਹਿਰ ਹੈ। ਅਤੇ ਉੱਥੋਂ ਅਹਿਮਦ ਚੱਠਾ ਸਾਹਿਬ ਕੋਈ ਮੇਰਾ ਖਿਆਲ 60,000 ਦੀ ਲੀਡ ਨਾਲ ਜਿੱਤੇ। ਲੇਕਿਨ ਇੰਟਰਸਟਿੰਗ ਕੰਮ ਉਸ ਵੇਲੇ ਹੋਇਆ ਜਿਸ ਵੇਲੇ ਚੌਧਰੀ ਨਿਜ਼ਾਮਦੀਨ ਉਹਨਾਂ ਨੇ ਜਿਹੜੇ ਨਿਸਾਰ ਚੀਮਾ ਸਾਹਿਬ ਜਿਹੜੇ ਅਹਿਮਦ ਚੱਠਾ ਦੇ ਮੁਖਾਲਿਫ ਹਾਰੇ ਸਨ, ਉਹਨਾਂ ਨੂੰ ਸੱਦ ਕੇ ਕਿਹਾ ਵੀ ਇਹ ਲਵੋ ਆਪਣਾ ਫਾਰਮ 47 ਅਤੇ ਜਾ ਕੇ ਚੁੱਕੋ ਹਲਫ ਅਤੇ ਬੰਬੇ ਬੁਲਾ ਦਿਓ। ਅੱਛਾ, ਹੁਣ ਪਾਕਿਸਤਾਨ ਪੂਰੇ 'ਚ ਤੁਸੀਂ ਵੇਖੋ ਵੀ ਜਿਹਨੂੰ ਫਾਰਮ 47 ਦਿੱਤਾ ਉਹਨੇ ਉਹਨੂੰ ਬਸ ਤਬਰਕ ਸਮਝ ਕੇ ਜਨਾਬ ਅੱਖਾਂ ਨਾਲ ਵੀ ਲਾਇਆ ਅਤੇ ਮੱਥੇ 'ਤੇ ਵੀ ਚੁੰਮਿਆ ਅਤੇ ਉਹਨੇ ਆਖਿਆ ਕਿ ਜੀ ਇਹਦੋਂ ਵੱਡਾ ਕੰਮ ਤਾਂ ਕੋਈ ਹੋ ਹੀ ਨਹੀਂ ਸਕਦਾ। ਇੱਥੋਂ ਤੱਕ ਐਸੇ ਬੰਦਿਆਂ ਨੇ ਇਹੋ ਜਿਹੀ ਖੇਹ ਆਪਣੇ ਸਿਰ 'ਚ ਪਾਈ ਜਿਨ੍ਹਾਂ ਨੂੰ ਲੋੜ ਨਹੀਂ ਸੀ। ਮਸਲਨ ਨਵਾਜ਼ ਸ਼ਰੀਫ ਸਾਹਿਬ ਦੀ ਉੱਥੇ ਤੇ ਰੜੀ ਕੱਢ ਕੇ ਰੱਖ ਦਿੱਤੀ ਸੀ ਮਾਨਸੇਰਾ ਦੇ ਵਿੱਚ, ਅਤੇ ਜ਼ਾਹਿਰ ਹੈ ਆਵਾਮ ਨੇ, ਅਤੇ ਉਹਨਾਂ ਨੇ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਦੇ ਸਾਹਮਣੇ ਵੀ ਆਵਾਮ ਨੇ ਉਹਨਾਂ ਦੀ ਮੰਜੀ ਪੀੜੀ ਠੋਕ ਦਿੱਤੀ। ਲੇਕਿਨ ਨਵਾਜ਼ ਸ਼ਰੀਫ ਸਾਹਿਬ ਨੂੰ ਖਿਆਲ ਨਾ ਆਇਆ ਆਪਣੀ ਉਮਰ ਦਾ, ਆਪਣੇ ਸਿਆਸੀ ਸਫ਼ਰ ਦਾ, ਆਪਣੇ ਕੱਦ ਕਾਠ ਦਾ। ਜ਼ਾਹਿਰ ਹੈ ਇੱਕ ਵੱਡੀ ਜਮਾਤ ਦੇ ਉਹ ਸਰਬਰਾਹ, ਉਹਨਾਂ ਵੀ ਫਾਰਮ 47 ਚੁੱਕ ਲਿਆ ਔਰ ਅੱਜ ਦੇ ਦਿਨ ਤੱਕ ਉਹ ਅੰਦਰੋਂ ਵੀ ਸ਼ਰਮਿੰਦਾ ਫਿਰਦੇ ਨੇ। ਉਸ ਦਿਨ ਤੋਂ ਬਾਅਦ ਮੈਂ ਨਵਾਜ਼ ਸ਼ਰੀਫ ਸਾਹਿਬ ਦੇ ਚਿਹਰੇ 'ਤੇ ਮੁਸਕਰਾਹਟ ਨਹੀਂ ਦੇਖੀ। ਕੰਮ ਤੇ ਗੰਦਾ ਕਰ ਬੈਠੇ, ਪਰ ਉਸ ਤੋਂ ਬਾਅਦ ਉਹਨਾਂ 'ਚ ਹੁਣ ਹੌਸਲਾ ਕੋਈ ਨਹੀਂ ਆਵਾਮ ਨੂੰ ਫੇਸ ਕਰਨ ਦਾ। ਮੇਰਾ ਤਾਂ ਖਿਆਲ ਹੁਣ ਆਪਣੇ ਨਿਆਣਿਆਂ ਨੂੰ ਫੇਸ ਕਰਨ ਦਾ ਹੌਸਲਾ ਕੋਈ ਨਹੀਂ। ਹੁਣ ਬਸ ਕਦੀ ਮੂੰਹ ਵੱਟ ਕੇ ਕਿਤੇ ਬਹਿ ਜਾਂਦੇ ਨੇ, ਕੋਈ ਗੱਲ ਕਰ ਦਿੰਦੇ ਨੇ, ਲੇਕਿਨ ਅੰਦਰੋਂ ਉਹ ਮੁੱਕ ਗਏ ਨੇ। ਕਿਉਂਕਿ ਉਹਨਾਂ ਨਾਲ ਇੱਕ ਧੱਕਾ ਇਹ ਵੀ ਕੀਤਾ ਚੌਧਰੀ ਨਿਜ਼ਾਮਦੀਨ ਨੇ ਕਿ ਫਾਰਮ 47 ਤੇ ਉਹਨਾਂ ਨੂੰ ਦਿੱਤਾ। ਇਹ ਇੰਝ ਹੀ ਹੈ ਨਾ ਵੀ ਜਿਵੇਂ ਕਿਸੇ ਬੰਦੇ ਨੂੰ ਮਾਜ਼ਰਤ ਹੈ, ਇਹ ਬਹੁਤ ਹੀ ਮਾਜ਼ਰਤ ਹੈ ਜਿਹੜੀ ਮੈਂ ਗੱਲ ਕਰਨ ਲੱਗਾ, ਲੇਕਿਨ ਇਵੇਂ ਹੀ ਜਿਵੇਂ ਉਹ ਦੁੱਧ ਦਿੰਦੇ ਨੇ ਮੀਂਗਣਾ ਪਾ ਕੇ ਵੀ ਦੁੱਧ ਦਾ ਗਲਾਸ ਦੇ ਦਿਓ ਪਰ ਵਿੱਚ 2 ਮੀਂਗਣਾ ਪਾ ਦਿਓ। ਇਹਨਾਂ ਨੂੰ ਤਾਂ ਬੋਕੀ ਪੂਰਾ ਮੀਂਗਣਾ ਦਾ ਉਹਨਾਂ ਪਾ ਛੱਡਿਆ ਆਪਣਾ ਨਵਾਜ਼ ਸ਼ਰੀਫ ਸਾਹਿਬ ਦੇ ਦੁੱਧ ਦੇ ਵਿੱਚ। ਤੇ ਮਤਲਬ ਇਹਨਾਂ ਨੂੰ ਜਦੋਂ ਫਾਰਮ 47 ਦਿੱਤਾ ਉਹ ਐਡੇ ਇੱਕ ਭੈੜੇ ਤਰੀਕੇ ਨਾਲ ਦਿੱਤਾ, ਐਡੇ ਇੱਕ ਭੈੜੇ ਤੇ ਬਲਕਿ ਉਹ ਅੱਜ ਕੱਲ੍ਹ ਹੁਣ ਜਰਨਲਿਸਟ ਇਹਦੇ ਉੱਤੇ ਤਬਸਰਾ ਕਰ ਰਹੇ ਨੇ, ਹਬੀਬ ਅਕਰਮ ਸਾਹਿਬ, ਦੂਸਰੇ ਦੋਸਤ ਦੱਸਦੇ ਨੇ ਸਾਰੇ ਕਿ ਇਹ ਜਿਹੜੇ ਨਵਾਜ਼ ਸ਼ਰੀਫ ਸਾਹਿਬ ਲਾਹੌਰੋਂ ਜਿੱਤੇ ਸਨ, ਇਹਨਾਂ ਦਾ ਜਿਹੜਾ RO ਸੀ ਉਹ ਇੰਨਾ ਕੁ ਧੱਕਾ ਆਖਰੀ ਮਿੰਟ ਉਹਦੇ ਕੋਲੋਂ ਕਰਵਾਉਣਾ ਚਾਹੁੰਦੇ ਸਨ ਫਾਰਮ 47 ਦਾ, ਉਹ ਕਰਨਾ ਨਹੀਂ ਸੀ ਚਾਹੁੰਦਾ। ਆਖਰ 'ਤੇ ਜਾ ਕੇ ਫੈਸਲਾ ਕੀਤਾ, ਪਹਿਲਾਂ ਤਾਂ ਉੱਤੇ ਫੀਲਡ ਮਾਰਸ਼ਲ ਸਾਹਿਬ ਨੇ ਫੈਸਲਾ ਕੀਤਾ ਸੀ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਰਗੜ ਦੇਣਾ, ਮੁੰਨ ਕੇ ਰੱਖ ਦੇਣਾ। ਨਵਾਜ਼ ਸ਼ਰੀਫ ਨੂੰ ਮੁੰਨ ਵੀ ਦਿੱਤਾ ਉਹਨਾਂ ਨੇ, ਜਿਵੇਂ ਗੋਡਿਆਂ ਦੇ ਵਿੱਚ ਲੈ ਕੇ ਸਿਰ ਨਾਈ ਨਹੀਂ ਮੁੰਨ ਚੜ੍ਹਦਾ, ਉਸ ਤਰੀਕੇ ਨਾਲ ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਮੁੰਨ ਦਿੱਤਾ। ਲੇਕਿਨ ਜ਼ਾਹਿਰ ਹੈ ਫਿਰ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਸਿਫਾਰਿਸ਼ਾਂ ਵੱਡੀਆਂ ਸਨ ਅਤੇ ਉਹਨਾਂ ਗਲਾਸ ਵੀ ਹੱਥ 'ਚ ਫੜੇ ਹੁੰਦੇ ਨੇ, ਤੁਹਾਨੂੰ ਪਤਾ।
ਤੇ ਉਹਨਾਂ ਦੇ ਵੀਰ ਵੀ ਬੜੇ ਬੜੇ ਥਾਵਾਂ ਦੇ ਉੱਤੇ, ਤੁਹਾਨੂੰ ਪਤਾ ਉਹਨਾਂ ਦੇ ਭਰਾ ਵੀ ਜਿਹੜੇ ਨੇ, ਮੂੰਹ ਬੋਲੇ ਭਰਾ ਜਿਹੜੇ ਬੜੀਆਂ ਬੜੀਆਂ ਪੋਸਟਾਂ ਤੇ ਲੱਗੇ ਨੇ, ਉਹਨਾਂ ਨੇ ਫਿਰ ਕੀਤੀ ਸਿਫਾਰਿਸ਼ ਆਪਣੇ ਕਿਸੇ ਵੀਰ ਨੂੰ ਕਿ ਹੌਲੀ ਵੀਰ ਵੇ, ਇਸ ਤਰ੍ਹਾਂ ਨਾ ਕਰੋ ਵੀਰ ਜੀ, ਇੰਨਾ ਨਾ ਦੂਰ ਜਿਹੜਾ ਨਾ ਕੰਮ ਲੈ ਕੇ ਜਾਓ, ਸਾਨੂੰ ਕੋਈ ਥੋੜ੍ਹਾ ਜਿਹਾ ਆਸਰਾ ਕਰਾਓ। ਉਹ ਫਿਰ ਆਖਰੀ ਮੌਕੇ ਤੇ ਮੇਰਾ ਮਤਲਬ ਆਂਦੇ ਨੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ, ਵੀ ਵਿਗੜਦਾ ਤਾਂ ਕੋਈ ਨਹੀਂ, ਪਰ ਬੇਰ ਖਿੱਲਰ ਤੇ ਜਾਂਦੇ ਨੇ, ਮਿੱਟੀ ਛਿੱਟੀ ਵੀ ਲੱਗ ਜਾਂਦੀ ਹੈ, ਗਾਂ ਪਿਛਾਂ ਵੀ ਹੋ ਜਾਂਦੇ ਨੇ, ਵਿੱਚੋਂ ਗਵਾਚ ਵੀ ਜਾਂਦੇ ਨੇ ਥੋੜ੍ਹੇ ਜਿਹੇ। ਤੇ ਉਹ ਨਵਾਜ਼ ਸ਼ਰੀਫ ਸਾਹਿਬ ਨਾਲ ਵੀ ਇੰਝ ਹੀ ਹੋਇਆ, ਬੇਰ ਬਹੁਤੇ ਡੁੱਲ ਗਏ ਸਨ, ਰਿਜ਼ਲਟ ਆਊਟ ਹੋ ਗਿਆ ਹੋਇਆ ਸੀ। ਉਸ ਵੇਲੇ ਉਹਨਾਂ ਨੇ ਫਿਰ ਸਾਡੇ ਜਿਹੜੇ ਥੱਲੇ ਫੌਜੀ ਭਾਈ ਸਨ ਉਹਨਾਂ ਨੂੰ ਹੁਕਮ ਦਿੱਤਾ ਵੀ ਜਾਓ ਵੀ ਰਿਜ਼ਲਟ ਬਦਲੋ ਜਿਸ ਤਰ੍ਹਾਂ ਵੀ। ਉਹ ਆ ਗਏ, ਉਹਨਾਂ RO ਨੂੰ ਪੁੱਛਿਆ ਵੀ ਹਾਂਜੀ ਇਹ ਰਿਜ਼ਲਟ ਬਦਲੋ। RO ਨੇ ਕਿਹਾ ਜੀ ਮੈਂ ਤਾਂ ਨਹੀਂ ਹੁਣ ਬਦਲ ਸਕਦਾ, ਇਹ ਪਹਿਲਾਂ ਕੋਈ ਇੰਤਜ਼ਾਮ ਕਰਨਾ ਸੀ, ਹੁਣ ਤਾਂ ਰਿਜ਼ਲਟ ਆਊਟ ਹੋ ਗਏ ਨੇ ਆਲਮੋਸਟ। ਉਹਨਾਂ ਜਨਾਬ RO ਨੂੰ ਉੱਥੇ ਮਾਰਿਆ ਕੁੱਟਿਆ। ਹਾਂਜੀ, ਸਾਰਿਆਂ ਨੂੰ ਪਤਾ ਹੈ, ਕੋਈ ਨਵੀਂ ਖਬਰ ਨਹੀਂ ਤੁਹਾਨੂੰ ਦੇਣ ਡਿਆ, ਇਹ ਸਿਰਫ ਕਿੱਸਾ ਦੁਹਰਾਉਣ ਡਿਆ ਜਿਹੜੀ ਤੁਹਾਨੂੰ ਖਬਰ ਦੇਣੀ ਹੈ, ਇਹ ਤੁਹਾਨੂੰ ਸਮਝ ਆਵੇ ਵੀ ਇੱਥੇ ਚੱਲਣ ਕੀ ਰਿਹਾ ਹੈ। ਉਹ RO ਨੂੰ ਉਹਨਾਂ ਨੇ ਮਾਰਿਆ ਕੁੱਟਿਆ, ਇੰਨਾ ਮਾਰਿਆ ਕੁੱਟਿਆ ਕਿ ਉਹਨੂੰ ਹਸਪਤਾਲ ਦਾਖਲ ਕਰਾਉਣਾ ਪਿਆ, ਅਧਮੂਆ ਕਰ ਦਿੱਤਾ ਮਾਰ ਮਾਰ ਕੇ। ਉਹਨੂੰ ਹਸਪਤਾਲ ਦਾਖਲ ਕਰਾਇਆ ਤੇ ਫਿਰ ਝੂਠੇ ਮਾਰਿਆ ਵੀ ਉਹਨੂੰ ਹਾਰਟ ਅਟੈਕ ਹੋ ਗਿਆ ਸੀ, ਇਸ ਲਈ ਹਸਪਤਾਲ ਲੈ ਗਏ। ਤੇ ਰਾਤੋਂ ਰਾਤ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਨਵਾਂ RO ਲਵਾਇਆ ਤੇ ਉਹਨੇ ਆ ਕੇ ਇਹ ਜਿਹੜੀ ਪਾਰਟੀ ਸੀ ਉਹ ਸੀਤੀ, ਉਹਨੇ ਆ ਕੇ ਨਵਾਜ਼ ਸ਼ਰੀਫ ਸਾਹਿਬ ਦੀ ਬੋਰੀ, ਇਹ ਜਿਹੜੀ ਮੇਰਾ ਮਤਲਬ ਹੈ ਕਿ ਬੋਰੀ ਕਹਿ ਲਓ ਉਹਨੂੰ ਜਿਹਦੇ 'ਚ ਵੀ ਉਹ ਬੈਲਟ ਪੇਪਰ ਵਗੈਰਾ ਪਾਉਂਦੇ ਨੇ, ਗੁੱਥੀ ਕਹਿ ਲਓ, ਬੋਰੀ ਕਹਿ ਲਓ, ਬੋਰਾ ਕਹਿ ਲਓ, ਉਹ ਉਹਨਾਂ ਸੀਤੀ ਜਨਾਬ ਆ ਕੇ ਕਿ ਮੇਰਾ ਮਤਲਬ ਉਹਨੂੰ ਤਰੋਪੇ ਲਾਏ, ਉਹਨਾਂ ਨੂੰ ਫਾਰਮ 47 ਜਿਹੜਾ ਉਹ ਜਾਰੀ ਕੀਤਾ, ਇਹ ਤੇ ਉੱਥੇ ਅਸ਼ਰ ਕੀਤੇ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਬੜੇ ਬੜੇ ਬੁਰਜ ਨਵਾਜ਼ ਸ਼ਰੀਫ ਵਰਗੇ ਇਨਕਾਰ ਨਾ ਕਰ ਸਕੇ ਫਾਰਮ 47 ਨੂੰ, ਉੱਥੇ ਡਾਕਟਰ ਨਿਸਾਰ ਚੀਮੇ ਵਰਗੇ ਬੰਦੇ ਨੇ ਕਿਹਾ ਕਿ ਜੀ ਮੈਂ ਨਹੀਂ ਲੈਣਾ। ਹੁਣ ਦੇਖੋ ਹਲਕੇ ਦੀ, ਮੈਂ ਆਖਾਂਗਾ ਵੀ ਹਲਕੇ ਦੀ ਖੁਸ਼ਕਿਸਮਤੀ ਵੇਖੋ ਵੀ ਇੱਕ ਪਾਸੇ ਹਾਮਦ ਨਾਸਰ ਚੱਠੇ ਵਰਗਾ ਸਿਆਸਤਦਾਨ, ਮੈਂ ਅੱਗੇ ਤੁਹਾਡੇ ਸਾਹਮਣੇ ਉਹਨਾਂ ਦੀ ਤਾਰੀਫਾਂ ਦੇ ਪੁਲ ਬੰਨੇ ਨੇ ਕਿ ਉਹ ਵਾਕਿਆ ਹੀ ਇੱਕ ਦਰਵੇਸ਼ ਸਿਫਤ, ਇੱਕ ਇਮਾਨਦਾਰ, ਇੱਕ ਸ਼ਰੀਫੋ ਨਫਸ ਮੈਂ ਆਖਾਂਗਾ ਉਹ ਸਿਆਸਤਦਾਨ ਰਹੇ ਔਰ ਇਬਾਦਤ ਸਮਝ ਕੇ ਸਿਆਸਤ ਕੀਤੀ। ਅੱਗੋਂ ਉਹਨਾਂ ਦਾ ਮੈਂ ਪੁੱਤਰ ਵੀ ਤੁਹਾਨੂੰ ਦੱਸਿਆ ਵੀ ਬੜੀ ਚੰਗੀ ਬੀਬਾ ਮੁੰਡਾ ਹੈ, ਸਿਆਸਤ ਕਰ ਰਿਹਾ ਹੈ, ਇੰਨਾ ਬੀਬਾ ਹੈ ਕਿ ਵੇਖੋ ਡੀ-ਸੀਟ ਹੋ ਗਿਆ ਲੇਕਿਨ ਇਮਰਾਨ ਖਾਨ ਨਾਲ ਬੇਵਫਾਈ ਨਹੀਂ ਕੀਤੀ। ਅੱਗੋਂ ਉਹਨਾਂ ਨੂੰ ਜਿਹੜਾ ਮੁਖਾਲਫ ਆਉਂਦੇ ਨੇ ਵੀ ਦੁਸ਼ਮਣ ਵੀ ਮਿਲੇ ਨਸਲੀ ਮਿਲੇ, ਅੱਗੋਂ ਜਿਹੜਾ ਮੁਖਾਲਫ ਮਿਲਿਆ ਉਹ ਵੀ ਨਸਲੀ, ਨਿਸਾਰ ਚੀਮਾ ਸਾਹਿਬ। ਉਹਨਾਂ ਨੂੰ ਜਿਸ ਵੇਲੇ ਉਹਨਾਂ ਨੇ ਫਾਰਮ 47 ਕਿਹਾ ਤਾਂ ਉਹਨਾਂ ਕਿਹਾ ਨਹੀਂ ਜੀ ਐਸ ਉਮਰੇ ਮੈਂ ਆਪਣੇ ਸਿਰ ਤੇ ਖੇ ਨਹੀਂ ਪਾਉਣੀ, ਮੈਂ ਹਾਰ ਗਿਆ, ਆਵਾਮ ਨੇ ਵੋਟ ਨਹੀਂ ਦਿੱਤਾ ਤੇ ਖੈਰ ਹੈ। ਉਹਨਾਂ ਫਾਰਮ 47 ਨਹੀਂ ਲਿਆ। ਹੁਣ ਇਹੋ ਜਿਹੇ ਬੰਦੇ ਨੂੰ ਤੇ ਮੇਰਾ ਮਤਲਬ ਹੈ ਕਿ ਚੁੰਮ ਚੱਟ ਕੇ ਰੱਖਣਾ ਚਾਹੀਦਾ ਨਾ, ਮਤਲਬ ਕਿ ਇਹੋ ਜਿਹੇ ਬੰਦੇ ਦਾ ਤੇ ਹਿਆ ਕਰਨਾ ਚਾਹੀਦਾ, ਸਪੈਸ਼ਲੀ ਨਵਾਜ਼ ਸ਼ਰੀਫ ਸਾਹਿਬ ਨੂੰ ਤੇ ਇਹਦਾ ਬਹੁਤਾ ਹਿਆ ਕਰਨਾ ਚਾਹੀਦਾ, ਕਿਉਂਕਿ ਜਿਹੜਾ ਕੰਮ ਉਹ ਨਾ ਕਰ ਸਕੇ ਏਡੇ ਵੱਡੇ ਲੀਡਰ ਬਣ ਕੇ, ਉਹ ਨਿਸਾਰ ਚੀਮਾ ਸਾਹਿਬ ਨੇ ਕਰ ਦਿੱਤਾ। ਪਰ ਉਹਨਾਂ ਦਾ ਹੁਣ ਅੰਜਾਮ ਕੀ ਕੀਤਾ ਜੇ? ਅਹਿਮਦ ਚੱਠਾ ਸਾਹਿਬ ਨੂੰ ਜਿਸ ਵੇਲੇ ਨਾਅਹਿਲ ਕਰ ਦਿੱਤਾ, ਸੀਟ ਖਾਲੀ ਹੋ ਗਈ, ਉੱਥੇ ਜ਼ਿਮਨੀ ਇਲੈਕਸ਼ਨ ਹੋਣਾ ਤੇ ਉੱਥੇ ਨਿਸਾਰ ਚੀਮਾ ਸਾਹਿਬ ਨੂੰ ਹੁਣ ਟਿਕਟ ਨਹੀਂ ਦਿੱਤਾ ਜਾ ਰਿਹਾ। ਉਹਨਾਂ ਆਖਿਆ ਵੀ ਚੀਮਾ ਸਾਹਿਬ ਤੁਸੀਂ ਸਾਡੇ ਤੋਂ ਵੱਡੇ ਲੀਡਰ ਬਣਦੇ ਹੋ, ਅਸੀਂ ਜੋ ਖਾ ਗਏ ਸਾਂ, ਅਸੀਂ ਜੋ ਇਹ ਮੱਖੀ ਖਾ ਗਏ ਸਾਂ, ਤੇ ਤੁਸੀਂ ਕਿਉਂ ਨਹੀਂ ਫਾਰਮ 47 ਲਿਆ? ਉਹਨਾਂ ਨੂੰ ਸਿਰਫ ਹੁਣ ਇਸ ਜੁਰਮ ਦੀ ਸਜ਼ਾ ਦਿੱਤੀ ਜਾ ਰਹੀ ਹੈ ਵੀ ਉਹਨਾਂ ਨੇ ਗੰਦ ਨਹੀਂ ਮਾਰਿਆ। ਇਹ ਪਾਕਿਸਤਾਨ ਕਈ ਵਾਰੀ ਅਸੀਂ ਆਉਂਦੇ ਹਾਂ ਨਾ ਵੀ ਸ਼ਰੀਫ ਆਦਮੀ ਦੇ ਰਹਿਣ ਦਾ ਥਾਂ ਰਹਿਣ ਹੀ ਨਹੀਂ ਦਿੱਤਾ ਉੱਥੇ, ਤੇ ਹੁਣ ਜਿਹੜਾ ਜਿੰਨਾ ਲੁੱਚਾ ਹੈ ਓਨਾ ਉੱਚਾ ਹੈ। ਜੇ ਚੀਮਾ ਸਾਹਿਬ ਲੈ ਲੈਂਦੇ ਫਾਰਮ 47 ਤੇ ਅੱਜ ਉਹ ਵਜ਼ੀਰ ਵੀ ਹੁੰਦੇ ਜਨਾਬ, ਉਹ ਮਸ਼ੀਰ ਹੁੰਦੇ, ਵਜ਼ੀਰ ਹੁੰਦੇ, ਕਿਉਂਕਿ ਪੜ੍ਹੇ ਲਿਖੇ ਆਦਮੀ ਨੇ। ਹੁਣ ਉਹਨਾਂ ਨੂੰ ਟਿਕਟ ਦੇਣ ਤੋਂ ਵੀ ਨੂਨ ਨੇ ਇਨਕਾਰ ਕਰ ਛੱਡਿਆ। ਇਹ ਜੇ ਪਾਕਿਸਤਾਨ ਦੇ ਵਿੱਚ ਸ਼ਰੀਫ ਆਦਮੀ ਦੀ ਸੂਰਤ-ਏ-ਹਾਲ। ਹੁਣ ਚੱਲਨੇ ਅੱਗੇ, ਲੇਕਿਨ ਤੁਰੇ ਜਾਂਦੇ ਹਾਂ ਅਸੀਂ ਚੀਮਾ ਸਾਹਿਬ ਨੂੰ ਇਹੀ ਕਹਾਂਗੇ ਵੀ ਤੁਸੀਂ ਅਸੂਲ 'ਤੇ ਅਗਰ ਖੜ੍ਹੇ ਹੋ, ਤੇ ਮੈਨੂੰ ਪੂਰੀ ਉਮੀਦ ਹੈ ਵੀ ਅੱਲਾ ਦੀ ਜ਼ਾਤ ਤੁਹਾਨੂੰ ਕਿਤੇ ਹੋਰ ਇੱਜ਼ਤ ਦੇਵੇਗੀ। ਮੈਂ ਆਨਾ ਚੁੱਪ ਕਰਕੇ ਨਾਰਾ ਮਾਰੋ PTI 'ਚ ਆ ਜਾਓ, ਤੇ ਮੇਰਾ ਮਤਲਬ ਹੈ ਹਲਕਾ ਹੋਰ ਲੱਭ ਲਾਂਗੇ ਕੋਈ, ਇੱਥੋਂ ਅਹਿਮਦ ਚੱਠਾ ਸਾਹਿਬ ਲੜੀ ਜਾਣ, ਤੁਸੀਂ ਕਿਸੇ ਹੋਰ ਪਾਸਿਓਂ, ਹੋਰ ਬਥੇਰੇ ਹਲਕੇ ਨੇ, ਤੁਸੀਂ ਵੈਸੇ ਵੀ ਹਲਕੇ ਦੀ ਸਿਆਸਤ ਤੋਂ, ਮੈਂ ਤਾਂ ਆਨਾ ਇਹੋ ਜਿਹਾ ਅਸੂਲ ਪਸੰਦ ਬੰਦਾ ਜਿਹੜਾ ਹੈ ਉਹਦਾ ਨੂਨ ਲੀਗ ਦੇ ਵਿੱਚ ਕੀ ਕੰਮ ਹੈ? ਮੇਰਾ ਤਾਂ ਮਸ਼ਵਰਾ ਇਹੀ ਹੈ ਕਿ ਉੱਥੇ ਇੱਕਮਿਕ ਹੋ ਕੇ ਇਸ ਵਾਰੀ ਨੂਨ ਲੀਗ ਦੇ ਖਿਲਾਫ ਹੀ ਇਲੈਕਸ਼ਨ ਲੜੋ। ਜਿਹੜਾ ਉਮੀਦਵਾਰ ਉੱਥੋਂ, ਅਗਰ ਇਮਰਾਨ ਖਾਨ ਸਾਹਿਬ ਨੇ ਫਿਲਹਾਲ ਤੇ ਆਖਿਆ ਵੀ ਜ਼ਿਮਨੀ ਇਲੈਕਸ਼ਨ ਨਹੀਂ ਲੜਨੇ, ਲੇਕਿਨ ਅਗਰ ਉਹਨਾਂ ਇਜਾਜ਼ਤ ਦਿੱਤੀ ਔਰ ਉੱਥੋਂ ਚੱਠਾ ਸਾਹਿਬ ਨੇ ਜਿਹੜਾ ਵੀ ਕੈਂਡੀਡੇਟ ਉਤਾਰਿਆ ਉਹਨੂੰ ਦਬਾ ਕੇ ਤੁਸੀਂ ਸਪੋਰਟ ਕਰੋ, ਔਰ ਅੱਗੋਂ ਫਿਰ ਇੱਥੇ ਹੀ ਹੈ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ, ਨਵਾਜ਼ ਸ਼ਰੀਫ ਸਾਹਿਬ ਵੀ ਇੱਥੇ ਹੀ ਨੇ, ਅਸੀਂ ਵੀ ਇੱਥੇ ਹੀ ਹਾਂ। ਬਹਰਹਾਲ ਅੱਗੇ ਚੱਲਦੇ ਜੀ, ਅੱਗੇ ਬਾਜੀ ਤੁਰ ਪਈ ਹੈ ਜੀ, ਜੰਝ ਤੁਰ ਪਈ ਬਾਜਿਆਂ ਨਾਲ। ਇਹ ਬਾਜਿਆਂ ਨਾਲ ਜੰਝਾਂ ਤੁਰਦੀਆਂ ਤਾਂ ਅਸੀਂ ਵੇਖੀਆਂ ਸਨ, ਗਲਾਸ ਦੇ ਨਾਲ ਜੰਝ ਪਹਿਲੀ ਤੁਰੀ ਹੈ। ਅੱਛਾ, ਜੰਝ ਆਖੋਗੇ ਵੀ ਜੰਝ ਕਿਹੜੀ? ਜੰਝ ਜਿਹੜੀ ਉਹ ਜਦੋਂ ਵੀ ਬੰਦੇ ਬਹੁਤੇ ਹੋਣ ਆਉਂਦੇ ਨੇ ਵੀ ਪੂਰੀ ਜੰਝ ਨਾਲ ਚੱਲਾ ਹੈ ਬੰਦਾ, ਪੂਰੀ ਜੰਝ ਲੈ ਕੇ ਚੱਲਾ। 40 ਬੰਦਿਆਂ ਦੇ ਨਾਲ ਬਾਜੀ ਗਈ ਹੈ ਜੀ ਜਾਪਾਨ। ਅੱਛਾ, ਇਹ ਅੰਦਰ ਦੀ ਖਬਰ ਸਾਡਾ ਜਿਹੜਾ ਇੱਕ ਖਬਰੀ ਹੈ, ਸਾਡਾ ਇੱਕ ਮੁਖਬਰ ਹੈ, ਸਾਡਾ ਇੱਕ ਜ਼ਰਾਏ ਦੇ, ਅਸੀਂ ਆਨੇ ਵੀ ਸਾਡੇ ਜ਼ਰਾਏ ਨੇ, ਉਹ ਜਿੱਥੋਂ ਇਹ ਜਹਾਜ਼ ਜੂਜ਼ ਲੈਂਦੇ ਨੇ ਨਾ ਉੱਥੇ ਲਾਗੇ ਚਾਗੇ ਸਾਡਾ ਵੀ ਇੱਕ ਬੰਦਾ ਬੈਠਾ ਹੈ। ਇਹਨਾਂ ਇੱਕ ਲਿਖਿਆ ਖਤ ਵੀ ਸਾਨੂੰ ਦੇ ਦਿਓ ਜਹਾਜ਼। ਉਹ ਜਿਹੜੇ ਖਤ ਗਿਆ ਤਾਂ ਉਹ ਬੰਦੇ ਨੇ ਸਾਨੂੰ ਕਿਹਾ ਵੀ ਜਨਾਬ ਇਹ ਆਇਆ ਜੇ ਖਤ,
ਸਾਨੂੰ ਉਹਨਾਂ ਖਤ ਦਿੱਤਾ, ਅਸੀਂ ਪੜ੍ਹਿਆ ਛੜਿਆ ਖਤ, ਪਤਾ ਲੱਗਾ ਵੀ ਬਾਜੀ ਇਹ ਪਿਛਲੇ ਮਹੀਨੇ ਜੁਲਾਈ ਦੀ 22 ਤਾਰੀਖ ਨੂੰ ਅਸੀਂ ਖਬਰ ਦਿੱਤੀ ਸੀ, ਤੁਹਾਨੂੰ ਚੇਤੇ ਹੋਏਗਾ ਸਾਡੇ ਵੀਲਾਗ ਦੇ ਵਿੱਚ ਅਸੀਂ ਖਬਰ ਦਿੱਤੀ ਕਿ ਬਾਜੀ ਜਾਪਾਨ ਚੱਲੀ, ਲੇਕਿਨ ਅਸਲ ਉਹਦੇ ਵਿੱਚ ਜਿਹੜੀ ਖਬਰ ਸੀ ਨਾ ਉਹ ਇਹ ਸੀ ਕਿ ਬਾਜੀ ਨੇ ਪਹਿਲੇ 2 ਦਿਨ ਥਾਈਲੈਂਡ ਰਹਿਣਾ। ਆਹੋ, ਤੇ ਬਾਜੀ ਨਾਲ ਲੈ ਕੇ ਚੱਲੀ 40 ਬੰਦੇ। 40 ਬੰਦੇ ਜਿਹੜੇ ਨੇ ਉਹਦੇ ਵਿੱਚ ਜਨਾਬ ਐਜੂਕੇਸ਼ਨ ਵਾਲਾ ਮਿਨਿਸਟਰ ਵੀ ਹੈ, ਉਹਦੇ ਵਿੱਚ CNW ਵਾਲਾ ਵੀ ਹੈ, ਉਹਦੇ ਵਿੱਚ ਸਪੋਰਟਸ ਵਾਲਾ ਵੀ ਹੈ। ਹੁਣ ਜਿਹੜੇ ਸਪੋਰਟਸ ਵਾਲੇ ਮਿਨਿਸਟਰ ਸਾਹਿਬ ਨੇ ਨਾ, ਉਹਨਾਂ ਨੂੰ ਕਿਸੇ ਆਖਿਆ ਵੀ ਹੋ ਸਕਦਾ ਥਾਈਲੈਂਡ ਉਹ ਬਹੁਤੇ ਦਿਨ ਰਹਿਣ। ਇਹ ਜਿਹੜੀ ਫਿਜ਼ੀਓਥੈਰੇਪੀ ਹੁੰਦੀ ਹੈ ਨਾ ਸਪੋਰਟਸ ਦੇ ਵਿੱਚ, ਇਹ ਉਹ ਬਾਜੀ ਆਂਦੀ ਹੈ ਵੀ ਉਹ ਸਿੱਖਣ। ਵੈਸੇ ਤਾਂ ਉਹ ਬੰਦਾ ਚੰਗਾ ਹੈ, ਜਾਤੀ ਉਮਰਾਂ ਦੇ ਵਿੱਚ ਖਰਚਾ ਖੁਰਚਾ ਖੁੱਲ੍ਹਾ ਕਰਦਾ, ਸਾਡੇ ਜ਼ਰਾ ਇਹੀ ਦੱਸਦੇ ਨੇ ਵੀ ਸਾਰਾ ਮਾਲ ਪਾਣੀ ਜਾਤੀ ਉਮਰਾਂ ਦੇ ਵਿੱਚ ਜੋ ਹੈ ਨਾ ਉਹ ਨਿਕਸੋ ਕੋਈ ਕਰਦਾ। ਲੇਕਿਨ ਹੁਣ ਉਹਨਾਂ ਦੀ ਰਿਕੁਆਇਰਮੈਂਟ ਇਹ ਹੈ ਵੀ ਮੀਆਂ ਸਾਹਿਬ ਨੂੰ ਕਿਤੇ ਮਾਲਿਸ਼ ਮੂਲਿਸ਼ ਵੀ ਮਾਰ ਦਿਆ ਕਰੋ, ਅਤੇ ਮਾਲਿਸ਼ ਥਾਈਲੈਂਡ ਤੋਂ ਬਹੁਤੀ ਕਿਹੜੇ ਥਾਂ 'ਤੇ ਤੁਹਾਨੂੰ ਸਿੱਖਣ 'ਚ ਲੱਭਦੀ ਹੈ ਤੁਹਾਨੂੰ ਪਤਾ। ਅਤੇ ਬਾਜੀ ਕਿਆਮ ਕਰ ਰਹੀ ਹੈ 2 ਦਿਨ ਥਾਈਲੈਂਡ, ਅੱਗੋਂ ਫਿਰ 5 ਦਿਨ ਜਿਹੜੇ ਉਹ ਜਾਣਗੇ ਜਾਪਾਨ, ਅਤੇ ਵਾਪਸੀ ਤੇ 2 ਦਿਨ ਫਿਰ ਸਿੰਗਾਪੁਰ। ਇਹ ਪੂਰੀ ਜੰਜ ਨਾਲ ਬਾਜੀ ਗਈ ਹੈ। ਲੇਕਿਨ ਚਲੋ ਇਹ ਤਾਂ ਖਬਰ ਅਸੀਂ 22 ਤਾਰੀਖ ਨੂੰ ਦੇ ਦਿੱਤੀ ਸੀ, ਅੱਜ ਸਿਰਫ ਇਹ ਕਿ ਸਾਡੀ ਖਬਰ ਦਰੁਸਤ ਨਿਕਲੀ ਹੈ ਤੁਹਾਨੂੰ ਦੱਸਣਾ ਸੀ, ਅਤੇ ਐਵੇਂ ਤੁਹਾਡੇ ਸਾਹਮਣੇ ਬੜਕ ਛੜਕ ਮਾਰਨੀ ਸੀ ਤੁਹਾਨੂੰ ਇੰਪ੍ਰੈਸ ਕਰਨ ਵਾਸਤੇ, ਉਹ ਅਸੀਂ ਕੰਮ ਕਰ ਲਿਆ। ਲੇਕਿਨ ਅੱਗੇ ਤੁਰਨੇ ਜ਼ਰਾ। ਅਗਲੀ ਗੱਲ ਅਸਲ ਦੇ ਵਿੱਚ ਹੈ ਵੀ ਬਾਜੀ ਨੇ ਗਲਾਸ ਫੜ ਲਿਆ ਹੱਥ 'ਚ, ਗਲਾਸ ਫੜ ਲਿਆ ਹੱਥ 'ਚ। ਹੁਣ ਤੁਸੀਂ ਆਖੋ ਵੀ ਗਿੱਲ ਸਾਹਿਬ ਗਲਾਸ ਹੱਥ 'ਚ ਹੀ ਫੜੀਦਾ, ਪੈਰ 'ਚ ਥੋੜ੍ਹੀ ਫੜੀਦਾ। ਨਹੀਂ, ਇਹ ਰੌਲਾ ਨਹੀਂ ਹੈ। ਗਲਾਸ ਫੜਨਾ ਤਾਂ ਤੁਸੀਂ ਸਾਰਾ ਦਿਨ ਫੜ ਕੇ ਫਿਰਦੇ ਰਹੋ, ਸਾਨੂੰ ਰੌਲਾ ਨਹੀਂ। ਬਾਜੀ ਜਿਸ ਵੇਲੇ ਮੁਸੀਬਤ 'ਚ ਹੁੰਦੀ ਹੈ ਤਾਂ ਉਸ ਵੇਲੇ ਸਟੀਲ ਦਾ ਗਲਾਸ ਫੜ ਲੈਂਦੀ ਹੈ। ਇਹ ਬਾਜੀ ਦੇ ਇੱਕ ਦਰਵੇਸ਼ ਨੇ ਜਿਹਨੇ ਬਾਜੀ ਨੂੰ ਦੱਸਿਆ ਵੀ ਜੇ ਤੂੰ ਸਟੀਲ ਨੂੰ ਹੱਥ 'ਚ ਫੜੀ ਰੱਖੇਂਗੀ ਤੇ ਤੇਰੇ 'ਤੇ ਮੁਸੀਬਤ ਨਹੀਂ ਆਏਗੀ। ਭੈਣ ਮੇਰੀਏ, ਜਦੋਂ ਮੁਸੀਬਤ ਆਉਣੀ ਹੈ ਉਦੋਂ ਜਿਹੜੀ ਸ਼ੈ ਮਰਜ਼ੀ ਫੜ ਲੈ, ਸਟੀਲ ਫੜ ਲੈ, ਲੋਹਾ ਫੜ ਲੈ, ਤੂੰ ਜਿਹੜੀ ਸ਼ੈ ਮਰਜ਼ੀ ਫੜ ਲੈ, ਉਸ ਵੇਲੇ ਮੁਸੀਬਤ ਨਹੀਂ ਟਲਦੀ ਹੈ ਅਤੇ ਰੱਬ ਦੇ ਫੈਸਲੇ ਜਿਸ ਵੇਲੇ ਹੋਣ। ਲੇਕਿਨ 2-4 ਦਿਨ ਪਹਿਲਾਂ ਬਾਜੀ ਨੇ ਮੁਸੀਬਤ ਦਾ ਮੁਕੰਮਲ ਇਜ਼ਹਾਰ ਕਰਦਿਆਂ ਆ ਉਹਨਾਂ ਨੇ ਆਪਣੇ ਫੀਲਡ ਮਾਰਸ਼ਲ ਸਾਹਿਬ ਨੂੰ ਵੀ ਆਖਿਆ ਵੀ ਮੇਰੇ ਤੇ ਉਹ ਭਰਾ ਨੇ ਸਿਪਾ ਸਲਾਰ ਸਾਹਿਬ, ਅਤੇ ਹੁਣ ਮੇਰਾ ਖਿਆਲ ਉਹ ਇਹੀ ਆਂਦੀਆਂ ਨੇ ਵੀ ਹੌਲੀ ਵੀਰ ਜੀ ਇਸ ਤਰ੍ਹਾਂ ਨਾ ਕਰੋ। ਮਤਲਬ ਕਿ ਇਹਨਾਂ ਜਿਹੜਾ ਉਹ ਅਜ਼ਮਾ ਬੁਖਾਰੀ ਸਾਹਿਬਾਂ ਨੇ ਕਿਹਾ ਸੀ ਨਾ ਵੀ ਹਾਫਿਜ਼ ਜੀ ਤੁੰਨ ਕੇ ਰੱਖੋ, ਉਹ ਮੈਨੂੰ ਲੱਗਦਾ ਵੀ ਹਾਫਿਜ਼ ਜੀ ਨੂੰ ਐਸੀ ਆਦਤ ਪਈ। ਉਹ ਬੱਚੇ ਜਿਹੜੇ ਹੁੰਦੇ ਨੇ ਤੁਹਾਨੂੰ ਪਤਾ, ਹਾਫਿਜ਼ ਜੀ ਤੇ ਬੱਚੇ ਨਹੀਂ, ਲੇਕਿਨ ਛੋਟੇ ਬੱਚਿਆਂ ਦੀ ਮਿਸਾਲ ਦੇ ਰਿਹਾ ਕਿ ਬੱਚਿਆਂ ਨੂੰ ਜਦੋਂ ਇੱਕ ਆਦਤ ਪੈ ਜਾਂਦੀ ਹੈ, ਉਹ ਅਗਰ ਘਰ ਆਦਤ ਪੈ ਜਾਏ ਉਹਨਾਂ ਨੂੰ ਜਾਂ ਬਾਹਰ ਆਦਤ ਪੈ ਜਾਏ ਤਾਂ ਘਰ ਵੀ ਕਰਦੇ ਨੇ, ਘਰ ਪੈ ਜਾਏ ਤਾਂ ਬਾਹਰ ਵੀ ਕਰਦੇ ਨੇ। ਉਹ ਹਾਫਿਜ਼ ਜੀ ਨੂੰ ਐਸੀ ਆਦਤ ਪਾਈ ਇਹਨਾਂ ਨੇ ਵੀ ਤੁੰਨ ਕੇ ਰੱਖੋ। ਹਾਫਿਜ਼ ਜੀ ਨੇ ਇੰਨਾ ਕੁ ਤੁੰਨ ਕੇ ਰੱਖਿਆ ਵੀ ਹੁਣ ਜਿਹੜੀ ਅਗਲੀ ਪਾਰਟੀ ਹੈ PTI ਉਹਨੂੰ ਤਾਂ ਕੰਨ ਦੇ ਨਾਲ ਲਾਤਾ ਤੁੰਨ ਕੇ ਰੱਖਣ ਨਾਲ। ਹੁਣ ਇਹ ਵਾਹਵਾ ਉਹਨਾਂ ਨੂੰ, ਮੇਰਾ ਮਤਲਬ ਹੈ ਕਿ ਵਾਹਵਾ ਸੂਏ ਲਾਲ ਨਜ਼ਰ ਆਉਂਦੇ ਨੇ ਸਾਹਮਣੇ। ਉਹਨਾਂ ਨੇ ਹੁਣ ਇੱਧਰ ਤੁੰਨਣਾ ਸ਼ੁਰੂ ਕਰ ਦਿੱਤਾ ਹੈ। ਜਿਸ ਵੇਲੇ ਉਹਨਾਂ ਇੱਧਰ ਤੁੰਨ ਕੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕੋਈ ਵੀਰ ਆਖਣਾ ਸ਼ੁਰੂ ਹੋ ਗਿਆ ਹੈ, ਕੋਈ ਆਖਣ ਡਿਆ ਵੀ ਮੇਰਾ ਮਤਲਬ ਗਲਾਸ ਫੜ ਲਓ ਛੇਤੀ, ਕੋਈ ਜਾਪਾਨ ਨਿਕਲ ਗਿਆ, ਕੋਈ ਕਿੱਧਰ ਨਿਕਲ ਗਿਆ। ਬਹਰਹਾਲ ਮਾਮਲਾ ਜਿਹੜੇ ਜੇ ਉਹ ਖਰਾਬ ਜੇ ਇਸ ਵੇਲੇ, ਕਿਉਂਕਿ ਹੋਰ ਵੀ ਬੜੀਆਂ ਖਬਰਾਂ ਨੇ ਕਿ ਮੋਹਸਨ ਨਕਵੀ ਸਾਹਿਬ ਦੀ ਵੀ ਲੜਾਈ ਹੋ ਗਈ ਹੈ ਉਧਰ ਆਪਣੇ ਮੇਜਰ ਜਨਰਲ ਆਸਿਮ, ਆਪਣੇ ਜਿਹੜੇ ਫੈਸਲ ਨਸੀਰ ਸਾਹਿਬ ਨੇ ਉਹਨਾਂ ਨਾਲ। ਬਹਰਹਾਲ ਉਹ ਤਾਂ ਇੱਕ ਅਲੱਗ ਟੌਪਿਕ ਹੈ, ਉਹਦੇ 'ਤੇ ਵੀ ਗੱਲ ਕਰਾਂਗੇ ਕਿਸੇ ਵੇਲੇ। ਲੇਕਿਨ ਮਸਲਾ ਇਹ ਹੈ ਕਿ ਨੂਨ ਲੀਗ ਜਿਹੜੀ ਹੈ ਉਹ ਅੰਦਰੋਂ ਨਵਾਜ਼ ਸ਼ਰੀਫ ਸਾਹਿਬ ਸਮਝਦੇ ਨੇ ਕਿ ਆਸਿਮ ਮੁਨੀਰ ਸਾਹਿਬ ਨੇ ਉਹਨਾਂ ਨੂੰ ਤੁੰਨ ਕੇ ਰੱਖ ਦਿੱਤਾ 8 ਫਰਵਰੀ ਨੂੰ, ਉਹਨਾਂ ਨੂੰ ਦਾਗੀ ਕਰ ਦਿੱਤਾ। ਮਤਲਬ ਉਹਨਾਂ ਨੂੰ ਛੱਡਿਆ ਹੈ ਪਰ ਦਾਗੀ ਕਰਕੇ ਛੱਡਿਆ। ਉਹਨਾਂ ਨੂੰ ਫਾਰਮ 47 ਬਿਜ਼ਤ ਕਰਤਾ ਲੋਕਾਂ ਦੇ ਸਾਹਮਣੇ। ਉਹ ਨਹੀਂ ਚਾਹੁੰਦੇ ਵੀ ਅੱਗੋਂ ਇਹ ਆਰਮੀ ਚੀਫ ਕੰਟੀਨਿਊ ਕਰਨ, ਇਹਨਾਂ ਨੂੰ ਐਕਸਟੈਂਸ਼ਨ ਲੱਭੇ, ਇਸੇ ਲਈ ਉਹਨਾਂ ਦਾ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਹੋਇਆ। ਤੁਹਾਡੇ 'ਚੋਂ ਕਈ ਬੰਦੇ ਆਉਂਦੇ ਨੇ ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ, ਨੋਟੀਫਿਕੇਸ਼ਨ ਇੱਥੇ ਕਿਹਦਾ 1 ਮਿੰਟ 'ਚ ਹੋ ਜਾਂਦਾ। ਗੱਲ ਤੁਹਾਡੀ ਠੀਕ ਹੈ, ਇਹ ਬਾਜਵਾ ਸਾਹਿਬ ਵੀ ਸਮਝਦੇ ਸਨ ਆਖਰੀ ਮਿੰਟ ਤੱਕ। ਵੀ ਮੇਰਾ ਕੀ ਹੈ, ਮੈਂ ਆਪਣੀ ਮਰਜ਼ੀ ਨਾਲ ਐਕਸਟੈਂਸ਼ਨ ਲੈ ਹੀ ਲੈਣੀ ਆਖਰੀ ਮਿੰਟ ਤੱਕ, ਕਿਉਂਕਿ ਉਹ ਲੈਣਾ ਚਾਹੁੰਦੇ ਸਨ। ਅਗਲਿਆਂ ਸੱਜੀ ਵਿਖਾ ਕੇ ਖੱਬੀ ਕੰਨ ਦੇ ਥੱਲੇ ਚਟਾਕ ਦਿੱਤੀ। ਹੁਣ ਬਾਜਵਾ ਸਾਹਿਬ ਉਹ ਪਏ ਨੇ ਪਾਸੇ 'ਤੇ, ਜਿਵੇਂ ਠੰਡੇ ਫਰਸ਼ 'ਤੇ ਬੰਦਾ ਲੰਮਾ ਪਿਆ ਹੋਵੇ ਅਤੇ ਸੈਕਿੰਡ ਡਿਆ ਹੋਵੇ, ਉਹ ਬਾਜਵਾ ਸਾਹਿਬ ਦੀ ਹਾਲਤ ਹੈ ਇਸ ਵੇਲੇ। ਅਤੇ ਫੀਲਡ ਮਾਰਸ਼ਲ ਸਾਹਿਬ ਨੂੰ ਵੀ ਲੱਗਦਾ ਇਹੀ ਹੈ ਵੀ ਮੈਂ ਨੋਟੀਫਿਕੇਸ਼ਨ ਲੈ ਲੈਣਾ, ਲੇਕਿਨ ਅਗਰ ਨੋਟੀਫਿਕੇਸ਼ਨ ਦੇਣਾ ਹੁੰਦਾ ਤਾਂ ਹੁਣ ਤੱਕ ਲੱਭ ਜਾਣਾ ਸੀ। ਮੈਂ ਨਹੀਂ ਆਂਦਾ ਵੀ ਬਿਲਕੁਲ ਨਹੀਂ ਦੇਣਾ, ਹੋ ਸਕਦਾ ਫੀਲਡ ਮਾਰਸ਼ਲ ਸਾਹਿਬ ਜਿਹੜਾ ਉਹ ਆਪਣੀ ਇਹੋ ਜਿਹੀ ਮਨੂਵਰਿੰਗ ਕਰਨ ਵੀ ਜਿਹੜਾ ਗੋਡਾ ਹੈ ਉਹ ਧੌਣ 'ਤੇ ਰੱਖ ਕੇ ਅਤੇ ਲੈ ਲੈਣ ਨੋਟੀਫਿਕੇਸ਼ਨ। ਲੇਕਿਨ ਦੂਜੇ ਪਾਸੇ ਮੀਆਂ ਸਾਹਿਬ ਵੀ ਬੜੇ ਭੀੜੇ ਨੇ, ਉਹ ਵੀ ਕਿਸੇ ਅਸੂਲ ਦੀ ਸਿਆਸਤ ਥੋੜ੍ਹੀ ਕਰਦੇ ਨੇ। ਫਾਰਮ 47 ਵੀ ਲੈ ਲੈਂਦੇ ਨੇ, ਹਰ ਕਿਸਮ ਦੀ ਖੱਚ ਮਾਰਦੇ ਨੇ। ਹੁਣ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਗਰ ਆਸਿਮ ਮੁਨੀਰ ਸਾਹਿਬ ਨੂੰ ਰਹਿਣ ਦਿੱਤਾ ਤਾਂ ਇਹਨਾਂ ਨੇ ਜਿੰਨਾ ਕੁ ਗੰਦ ਮਾਰ ਛੱਡਿਆ, ਇਹਨਾਂ ਨੇ ਨੂਨ ਲੀਗ ਨੂੰ ਟਰੱਕ ਥੱਲੇ ਦੇ ਦੇਣਾ। ਸਵਾਦ ਲੈਂਦਿਆਂ ਨੂਨ ਲੀਗ ਨੇ ਟਰੱਕ ਥੱਲੇ ਆ ਜਾਣਾ। ਇਸ ਵਾਸਤੇ ਉਹ ਇਹ ਨਹੀਂ ਸਮਝਦੇ ਕਿ ਆਸਿਮ ਮੁਨੀਰ ਸਾਹਿਬ ਨੂੰ ਹੁਣ ਰਹਿਣਾ ਚਾਹੀਦਾ। ਉਹ ਨਵਾਂ ਬੰਦਾ ਲਿਆਉਣਾ ਚਾਹੁੰਦੇ ਨੇ ਤਾਂ ਕਿ ਉਹ 0 ਮੀਟਰ ਆਪਣਾ ਕੰਮ ਜਿਹੜਾ ਸ਼ੁਰੂ ਕਰੇ। ਇਸ ਲਈ ਭੇੜ ਪੈ ਗਿਆ।
ਬਾਜੀ ਅੱਪੜ ਗਈ ਹੈ ਜਾਪਾਨ, ਉੱਥੇ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰਾ ਨਿੱਕ ਸੁੱਖ ਨਾਲ ਲੈ ਗਈ। ਇਹੋ ਜਿਹੇ ਵਜ਼ੀਰ ਲੈ ਕੇ ਗਈ ਹੈ ਜਿਹੜੇ ਵਿਚਾਰੇ ਕਦੀ ਆਪਣੇ ਘਰੋਂ ਜਿਹੜੇ ਨੇ ਉਹ ਕਦੀ ਲਾਹੌਰ ਉਹਨਾਂ ਚੰਗੇ ਥਾਂ 'ਤੇ ਜਾ ਕੇ ਬਹਿ ਕੇ ਬੰਦਿਆਂ ਨਾਲ ਗੱਲਬਾਤ ਨਹੀਂ ਕੀਤੀ, ਉਹਨਾਂ ਨੂੰ ਵੀ ਬਾਜੀ ਹੁਣ ਜਾਪਾਨ ਲੈ ਗਈ। ਪਤਾ ਨਹੀਂ ਉੱਥੋਂ ਕੱਢੇਗੀ ਕੀ, ਜਾਪਾਨੀ ਗੁੜੀਆ ਲੈ ਕੇ ਆਉਣੀ ਹੈ, ਕੀ ਕਰਨਾ ਹੈ ਬਾਜੀ ਨੇ, ਇਹ ਨਹੀਂ ਸਾਨੂੰ ਪਤਾ। ਬਹਰਹਾਲ ਜਿਹੜਾ ਗਲਾਸ ਹੈ ਉੱਤੇ ਤਵੱਜੋ ਵੀ ਰੱਖੋ, ਅਤੇ ਗਲਾਸ ਫੰਡ ਦੀ ਵਜ੍ਹਾ ਤੋਂ ਸਿਆਸੀ ਹਾਲਾਤ ਦੇ ਉੱਤੇ ਤਵੱਜੋ ਵੀ ਰੱਖੋ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਬੜਾ ਇਸ ਵੇਲੇ ਮਾੜਾ ਹਾਲ ਹੈ ਉੱਥੇ ਉਤਲੇ ਪਾਸੇ, ਜਿਹੜੇ ਸਾਰੇ ਤੁਹਾਨੂੰ ਪਤਾ ਹੈ ਕਿ ਸਵਾਤ, ਬੁਨੇਰ, ਆਪਣਾ ਜਿੰਨੇ ਵੀ ਦੀਰ ਲੋਅਰ, ਉਹਨਾਂ ਸਾਰੇ ਇਲਾਕਿਆਂ ਜਿੰਨਾ ਕੁ ਸੈਲਾਬ ਆਇਆ ਹੈ, ਮਤਲਬ ਕਿ ਤਬਾਹੀ ਫਿਰ ਗਈ। ਇੰਨਾ ਸੈਲਾਬ ਕਦੀ ਵੇਖਿਆ ਨਹੀਂ। ਪੂਰੇ ਪੂਰੇ ਘਰ ਜਿਹੜੇ ਉਹ ਰੁੜੀ ਜਾ ਰਿਹਾ ਪਾਣੀ। ਇੱਕ ਘਰ ਦਾ ਸਰਬਰਾਹ ਜਿਹੜਾ ਉਹ ਆਪਣੇ ਬੱਚੇ ਨੂੰ ਲੈਣ ਇਸਲਾਮਾਬਾਦ ਗਿਆ ਹੋਇਆ ਸੀ, ਵਾਪਸੀ 'ਤੇ ਇਤਲਾਹ ਮਿਲੀ ਕਿ ਪੂਰਾ ਘਰ ਹੀ ਸੈਲਾਬੀ ਰੇਲੇ ਦੇ ਵਿੱਚ ਜਿਹੜਾ ਉਹ ਬਹਿ ਗਿਆ। ਸਾਡੇ ਘਰ ਦੇ 40 ਅਫਰਾਦ ਬਹਿ ਗਏ ਨੇ। ਹੁਣ ਪੂਰੇ ਖਾਨਦਾਨ 'ਚ ਮੈਂ, ਮੇਰਾ ਪੁੱਤਰ ਅਤੇ 2 ਭਰਾ ਰਹਿ ਗਏ ਨੇ ਜਿਹੜੇ ਸੈਲਾਬ ਦੇ ਵਕਤ ਘਰ ਨਹੀਂ ਸੀ। ਬਾਕੀ ਸਾਰੇ ਵਿਚਾਰੇ ਸ਼ਹੀਦ ਹੋ ਗਏ ਨੇ, ਮਰ ਗਏ ਨੇ ਪਾਣੀ ਦੇ ਵਿੱਚ। 40 ਬੰਦੇ ਘਰ ਦੇ ਜਿਹੜੇ ਨੇ, ਇਹ ਇੱਕ ਘਰ ਦੀ ਗੱਲ ਹੋਣ ਡਈ, ਰੁੜ ਗਏ ਨੇ। ਇੰਨਾ ਕੁ ਪਾਣੀ ਆਇਆ ਅੱਜ, ਇੰਨੀ ਕੁ ਤਬਾਹੀ ਹੈ ਕਿ ਦੁਨੀਆ ਨੂੰ ਪਤਾ ਨਹੀਂ ਲੱਗਣ ਡਿਆ। ਪੂਰੇ ਪੂਰੇ ਘਰ ਜਿਹੜੇ ਨੇ ਸਕਿੰਟਾਂ ਦੇ ਹਿਸਾਬ ਨਾਲ। ਅਤੇ ਦੁਆ ਕਰੋ, ਅੱਲਾ ਦੇ ਕੋਲੋਂ ਮਾਫੀ ਮੰਗੋ ਇਹ ਜਿਹੜਾ ਅਜ਼ਾਬ ਆਉਣ ਡਿਆ ਸਾਡੇ 'ਤੇ, ਅਤੇ ਦੁਆ ਕਰੋ ਕਿ ਇਹ ਜਿਹੜਾ ਸੈਲਾਬ ਹੈ ਇਹ ਥੋੜ੍ਹਾ ਜਿਹਾ ਥੰਮੇ। ਔਰ ਉੱਥੇ ਇਮਦਾਦੀ ਕਾਰਵਾਈਆਂ ਵੀ ਜ਼ਾਹਿਰ ਅੱਜ ਕਿ ਹੈਲੀਕਾਪਟਰ ਵੀ ਉੱਥੇ ਡਿੱਗ ਕੇ ਤਬਾਹ ਹੋਇਆ, ਉਹਦੀ ਵੀ ਤਬਾਹੀ ਨਿਕਲੀ ਹੈ। ਅਤੇ ਬਹਰਹਾਲ ਦੁਆ ਕਰੋ, ਔਰ ਜਿੰਨੀ ਇਮਦਾਦ ਕਰ ਸਕਦੇ ਹੋ ਉਹਨਾਂ ਇਲਾਕਿਆਂ 'ਚ ਲੋਕਾਂ ਦੀ, ਅਗਰ ਜ਼ਾਤੀ ਤੌਰ 'ਤੇ ਜਾਣਦੇ ਹੋ, ਜਾਂ ਆਪਣੇ ਯਾਰਾਂ ਬੇਲੀਆਂ ਕੋਲੋਂ ਇਕੱਠਾ ਕਰਕੇ ਇਮਦਾਦ ਜਿਹੜੀ ਹੈ ਉਹ ਉੱਥੇ ਅਪੜੋ, ਅਤੇ ਉਹ ਜ਼ਿਆਦਾ ਅੱਛਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਲੰਦਨ ਤੋਂ ਹੈ। ਇਹ ਜ਼ਰਾ ਨਜ਼ਾਰੇ ਵੇਖੋ, ਇਹ ਪਹਿਲਾਂ ਵੀਡੀਓ ਵੇਖ ਲਓ ਗੌਰ ਨਾਲ। ਇਹ ਵੀਡੀਓ ਜਿਹੜੀ ਹੈ ਤੁਹਾਨੂੰ ਇਹੀ ਲੱਗੇਗਾ ਵੀ ਪਤਾ ਨਹੀਂ ਕਿਤੇ ਕੋਈ ਚੀਚਾ ਵਤਨੀ ਦੀ ਹੈ, ਕੋਈ ਫੈਸਲਾਬਾਦ ਦੀ ਹੈ, ਕੋਈ ਮੇਰਾ ਪੱਖਰ ਦੀ ਹੈ, ਕੋਈ ਲਈਏ ਦੀ ਹੈ, ਕੋਈ ਸੁਆਬੀ ਦੀ ਹੈ, ਕੋਈ ਜਾਮਸ਼ੋਰੂ ਦੀ ਹੈ। ਨਹੀਂ, ਇਹ ਇੱਥੋਂ ਦੀ ਵੀਡੀਓ ਨਹੀਂ ਹੈ। ਇਹ ਵੀਡੀਓ ਲੰਦਨ ਦੀ ਹੈ। ਇਹ ਵੀਡੀਓ ਮਤਲਬ ਬਰਤਾਨੀਆ ਦੀ ਹੈ, ਜਾਂ ਮਾਨਚੈਸਟਰ ਦੀ ਹੈ, ਜਾਂ ਲੰਦਨ ਦੀ ਹੈ। ਇਹ ਯੌਮ ਆਜ਼ਾਦੀ ਵਾਲੇ ਦਿਨ ਉਹਨਾਂ ਨੇ ਜਾਂ ਤਾਂ ਫ੍ਰੀ ਖਾਣਾ ਦਿੱਤਾ, ਇੱਕ ਉੱਥੇ ਨਵਾਬ ਰੈਸਟੋਰੈਂਟ ਹੈ, ਜਾਂ ਉਹਨਾਂ ਨੇ ਕੋਈ ਸਸਤਾ ਖਾਣਾ ਦਿੱਤਾ ਹੋਏਗਾ। ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਬਿਲਕੁਲ ਫ੍ਰੀ ਦਿੱਤਾ ਜਾਂ ਸਸਤਾ ਦਿੱਤਾ। ਮੇਰਾ ਖਿਆਲ ਉਹਨਾਂ ਫ੍ਰੀ ਖਾਣਾ ਦਿੱਤਾ ਉਸ ਦਿਨ ਯੌਮ ਆਜ਼ਾਦੀ ਦੀ ਖੁਸ਼ੀ 'ਚ, ਨਵਾਬ ਰੈਸਟੋਰੈਂਟ ਨੇ। ਬੜਾ ਚੱਲਦਾ ਉਹ ਰੈਸਟੋਰੈਂਟ, ਉੱਥੇ ਇੱਕ ਵਲਾਇਤ ਦੇ ਵਿੱਚ ਰੈਸਟੋਰੈਂਟ ਹੈ ਉਹ। ਇਹ ਹੁਣ ਬੰਦਿਆਂ ਦਾ ਜ਼ਰਾ ਕਾਰਵਾਈ ਹੈ ਵੀਡੀਓ 'ਚ ਵੇਖੋ ਵੀ ਕੀ ਕਰਨ ਡਏ ਨੇ। ਇਹ ਇੰਝ ਹੈ ਵੀ ਇਹਨੂੰ ਆਉਂਦੇ ਨੇ ਪੰਜਾਬੀ 'ਚ, ਇਹਦਾ ਐਕਸਪ੍ਰੈਸ਼ਨ ਹੈ ਥੀਨ ਟੁੱਟਾ। ਦੀਨ ਨਹੀਂ, ਥੀਨ ਥੇ ਨਾਲ ਇਹਨਾਂ ਦਾ ਥੀਨ ਟੁੱਟਾ। ਮਤਲਬ ਜਦੋਂ ਕਿਸੇ ਬੰਦੇ ਨੂੰ ਇੰਝ ਹੋਵੇ ਵੀ ਜਿਵੇਂ ਬਸ ਉਹਨੇ ਬਸ ਮਾਰੀ ਜਾਣਾ, ਉਹ ਸ਼ਾਇਦ ਨਾਲ ਲੱਭ ਗਈ। ਅਤੇ ਇਹ ਵੇਖੋ ਵੀ ਇਹ ਹੁਣ ਇਹ ਅਜੇ ਜ਼ਨਾਨੀਆਂ ਦੀ ਹਾਲਤ ਹੈ। ਬੰਦੇ ਹੁੰਦੇ ਤਾਂ ਮੇਰਾ ਖਿਆਲ ਇੱਕ ਦੂਜੇ ਦੀਆਂ ਜਾੜਾਂ ਕੱਢ ਦਿੰਦੇ। ਜਾੜਾਂ ਦਾ ਮਤਲਬ ਦਾੜਾਂ, ਮੋਲਰ, ਮਾਰ ਮੁੱਕੇ, ਹੂਰੇ, ਮੁੱਕੇ ਨੂੰ ਹੂਰਾ ਵੀ ਆਉਂਦੇ ਨੇ। ਅਤੇ ਹੂਰ ਹੋਰ ਹੁੰਦੀ ਹੈ ਅਤੇ ਹੂਰਾ ਹੋਰ ਹੁੰਦਾ। ਕਿਸੇ ਵੇਲੇ ਕੋਈ ਬੰਦਾ ਪੁੱਛੇ ਨਾ ਵੀ ਤੈਨੂੰ ਹੂਰ ਚਾਹੀਦੀ ਹੈ, ਅਤੇ ਉਹ ਤਾਂ ਚਲੋ ਤੁਸੀਂ ਹਾਂ ਕਹਿ ਸਕਦੇ ਹੋ। ਜੇ ਪੁੱਛੇ ਵੀ ਹੂਰਾ ਚਾਹੀਦਾ ਤਾਂ ਉਹ ਨਹੀਂ ਹਾਂ ਕਹਿਣਾ, ਕਿਉਂਕਿ ਹੂਰਾ ਮੁੱਕੇ ਨੂੰ ਆਉਂਦੇ ਨੇ ਅਤੇ ਉਹ ਫਿਰ ਤੁਹਾਡੇ ਮਾਰੇਗਾ, ਮੇਰਾ ਮਤਲਬ, ਅਤੇ ਜਾੜਾਂ ਕੱਢ ਕੇ ਬਾਹਰ ਹੱਥ 'ਚ ਫੜਾ ਦੇਗਾ। ਦਾੜ ਨੂੰ ਕਹਿੰਦੇ ਨੇ ਪੰਜਾਬੀ 'ਚ, ਅਤੇ ਮੋਲਰ ਅੰਗਰੇਜ਼ੀ 'ਚ ਆਉਂਦੇ ਨੇ ਉਹਨਾਂ ਨੂੰ। ਐਨੀਵੇਜ਼ ਵਾਪਸ ਆਉਣੇ, ਇਹਦਾ ਹਾਲਤ ਵੇਖੋ। ਇਹ ਸਾਡਾ ਕੌਮੀ ਤਸ਼ੱਖੁਸ ਹੈ। ਇਸ ਵੇਲੇ ਰੋਟੀ ਖੁੱਲ੍ਹਦੀ ਹੈ ਅਤੇ ਸਾਨੂੰ ਹਰ ਸ਼ੈ ਭੁੱਲ ਜਾਂਦੀ ਹੈ ਨਾ। ਬੀਬੀਆਂ ਨੇ ਜਿਹੜੀਆਂ ਵੀ ਇਹ ਭੈਣਾਂ, ਬੀਬੀਆਂ, ਮਾਵਾਂ ਨੇ ਸਾਰੀਆਂ ਉੱਥੇ, ਮੈਂ ਇਹਨਾਂ ਦੇ ਕੋਈ ਖਿਲਾਫ ਗੱਲ ਨਹੀਂ ਕਰਦਾ। ਇਹ ਇੱਕ ਇਨਸਾਨੀ ਨਫਸੀਆਤ ਹੈ। ਇਹਨਾਂ ਨੂੰ ਹੋ ਸਕਦਾ ਵੈਸੇ ਇਹੋ ਜਿਹੀਆਂ ਹਰਕਤਾਂ ਨਾ ਕਰਨ, ਲੇਕਿਨ ਜਦੋਂ ਇਹ ਵੇਖਦੀਆਂ ਨਾ ਫਲਾਨੀ ਨੇ ਪਲੇਟ ਭਰ ਲਈ ਹੈ ਅਤੇ ਮੈਂ ਕਿਉਂ ਪਿੱਛੇ ਰਹਿ ਗਈ ਹਾਂ, ਅਤੇ ਫਿਰ ਅੰਨੇ ਵਾਹ ਵਹਿਸ਼ੀ ਹੋ ਜਾਂਦੀਆਂ ਨੇ। ਫਿਰ ਆਉਂਦੀਆਂ ਨੇ ਹਟ ਜਾ ਪਿੱਛੇ, ਜੋ ਹੁੰਦਾ ਹੋ ਜਾਏ। ਇਹ ਜ਼ਰਾ ਤੁਸੀਂ ਗੌਰ ਕੀਤੀ ਹੈ ਵੀ ਕਿਵੇਂ ਇਹਨਾਂ ਨੇ ਉੱਥੇ ਉਜਾੜਾ ਧਰਿਆ, ਅਤੇ ਕਿਵੇਂ ਉੱਥੇ ਇੱਕ ਪਾਣੀਪਤ ਦੀ ਲੜਾਈ ਸ਼ੁਰੂ ਕੀਤੀ ਹੈ। ਅਤੇ ਰੌਲਾ ਕੀ ਹੈ? ਇੱਕ ਪਲੇਟ 'ਤੇ। ਅਤੇ ਫਿਰ ਇਹ ਲੋਕ ਜਦੋਂ ਤੁਹਾਨੂੰ ਪਤਾ ਵੀ ਸੱਜਣ ਮਿੱਤਰ ਸਾਡੇ ਇੱਥੇ, ਹੁਣ ਇਹ ਵੀਡੀਓ ਜਿਹੜੀਆਂ ਆਉਂਦੀਆਂ ਨੇ ਇੱਥੇ, ਤੁਹਾਡੇ ਰਿਸ਼ਤੇਦਾਰ ਉਡਾਉਣਗੇ ਤੁਹਾਡਾ ਮਜ਼ਾਕ। ਇੱਥੇ ਜਿਸ ਵੇਲੇ ਤੁਸੀਂ ਉੱਥੋਂ ਬੈਗ ਭਰ ਲਿਆਓਗੇ ਤੋਹਫੇ ਸ਼ੋਫੇ, ਦੂਜੇ ਕੰਮ 'ਤੇ ਇੱਥੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰੋਗੇ ਪਾਕਿਸਤਾਨ 'ਚ, ਅਤੇ ਰਿਸ਼ਤੇਦਾਰਾਂ ਚੇਤੇ ਕਰਾਉਣਾ ਵੀ ਆਹੋ ਪਤਾ ਤੇਰੀ ਵੀਡੀਓ ਵੇਖੀ ਸੀ ਉੱਥੇ, ਤੂੰ ਜਿਹੜਾ ਬੁੱਛੀਏ, ਤੂੰ ਜਿਹੜਾ ਉੱਥੇ ਪਲੇਟ ਭਰਨ ਡਈ ਸੀ ਨਾ, ਅਤੇ ਅਗਲਿਆਂ ਨੇ ਮਾਰ ਕੇ ਤੈਨੂੰ ਕੂਣੀ 'ਤੇ ਪਰਾਂ ਮਾਰਿਆ ਸੀ, ਅਤੇ ਤੇਰੇ ਕੋਲ ਪਲੇਟ ਦੇ ਵਿੱਚ ਸਾਲਣ ਨਹੀਂ ਸੀ ਪਾਇਆ ਗਿਆ, ਅਤੇ ਸਾਨੂੰ ਪਤਾ ਹੈ ਕਿ ਉੱਥੇ ਤੂੰ ਕੀ ਕੀਤਾ ਸੀ। ਕੋਈ ਥੋੜ੍ਹਾ ਖਿਆਲ ਕਰਿਆ ਕਰੋ, ਆਪਣਾ ਖਿਆਲ ਕਰਿਆ ਕਰੋ, ਆਪਣੇ ਟੱਬਰ ਦਾ ਖਿਆਲ ਕਰਿਆ ਕਰੋ, ਆਪਣੇ ਮੁਲਕ ਦਾ ਖਿਆਲ ਕਰਿਆ ਕਰੋ, ਆਪਣੇ ਇਲਾਕੇ ਦਾ ਖਿਆਲ ਕਰਿਆ ਕਰੋ। ਉਹ ਬਈ ਰੋਟੀ ਫ੍ਰੀ ਹੈ, ਪਰ ਹੁਣ ਮਰ ਤਾਂ ਨਹੀਂ ਜਾਣਾ। ਜੇ ਨਹੀਂ ਲੱਭੇਗੀ ਤਾਂ ਘਰੋਂ ਰੋਜ਼ ਖਾਂਦੇ ਜੇ, ਕਿਹੜਾ ਐਡਾ ਰੌਲਾ ਹੈ। ਇਹ ਵਿਆਹਾਂ 'ਤੇ ਵੀ ਜਿਸ ਵੇਲੇ ਰੋਟੀ ਖੁੱਲ੍ਹਦੀ ਹੈ ਤਾਂ ਇਹ ਘੱਟ ਹੀ ਲੱਗਦਾ ਪਤਾ ਵੀ ਰੋਟੀ ਖੁੱਲ੍ਹੀ ਹੈ, ਲੱਗਦਾ ਹੈ ਵੀ ਬੰਦੇ ਖੁੱਲ੍ਹ ਗਏ ਨੇ। ਵੀ ਜਿਵੇਂ ਰੋਟੀ ਨੂੰ ਜੁੜਦੇ ਨੇ ਬੰਦੇ ਜਾ ਕੇ, ਔਰ ਫਿਰ ਜਿਵੇਂ ਪਲੇਟਾਂ ਭਰਦੇ ਨੇ ਵੀ ਜਿਵੇਂ ਅੱਜ ਮਰ ਜਾਣਾ, ਆਖਰੀ ਦਿਨ ਹੈ।
ਪਤਾ ਇੱਥੋਂ ਰੋਟੀ ਖਾ ਕੇ ਤੇ ਸਿੱਧਾ ਮਰ ਕੇ ਦੁਨੀਆ ਤੋਂ ਚਲੇ ਜਾਣਾ ਹੈ। ਸਮਝ ਤੋਂ ਬਾਹਰ ਹੈ। ਇੱਥੇ ਵੀ ਵੇਖੋ ਜੋ ਇਹਨਾਂ ਨੇ ਕੀਤਾ ਹੈ ਵੀ ਉਹ ਜਿਵੇਂ ਰੈਸਟੋਰੈਂਟ ਵਾਲੇ ਖੋਲ੍ਹ ਛੜੀ ਹੈ ਰੋਟੀ ਫ੍ਰੀ, ਤੇ ਉਹਨੂੰ ਮਾਫੀ ਦੇ ਦਿਓ ਵਿਚਾਰੇ ਨੂੰ। ਉਹਦੇ ਨਾਲ ਕੀ ਕਰਨਾ ਚਾਹੁੰਦੇ ਹੋ? ਉਹਦੀ ਆਜ਼ਾਦੀ ਜਿਹੜੀ ਮੁਕਾ ਦੇਣੀ ਜੇ ਅੱਜ। ਤੇ ਫਿਰ ਇਹ ਵੀ ਨਹੀਂ ਸੋਚਦੇ ਵੀ ਹੁਣ ਅਗਲੀ ਵਾਰੀ ਜਦੋਂ ਪਾਕਿਸਤਾਨ ਜਾਵਾਂਗੇ ਕੋਈ ਉੱਥੇ ਗੱਲਬਾਤ ਕਰਾਂਗੇ ਤੇ ਦੁਨੀਆ ਸਾਨੂੰ ਕਿੰਨਾ ਕੁ ਸੀਰੀਅਸ ਲਏਗੀ। ਬਹਰਹਾਲ ਮੈਂ ਸਿਰਫ ਤੁਹਾਨੂੰ ਇਹੀ ਦੱਸਣਾ ਹੈ ਵੀ ਇਨਸਾਨ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੁੰਦੀ ਹੈ। ਜਾਂ ਉਹਦੇ ਨਾਲ ਸਫ਼ਰ ਕਰੋ, ਜਾਂ ਉਹਦੇ ਨਾਲ ਰੋਟੀ ਖਾਓ, ਜਾਂ ਭੈੜੇ ਵੇਲੇ 'ਚ ਉਹਨੂੰ ਵੇਖੋ। ਇਸ ਲਈ ਜਦੋਂ ਸਫ਼ਰ 'ਤੇ ਹੁੰਦੇ ਜੇ, ਜਾਂ ਰੋਟੀ ਪਾਣੀ ਖੁੱਲ੍ਹਿਆ ਹੁੰਦਾ, ਜਾਂ ਭੈੜਾ ਵੇਲਾ ਹੁੰਦਾ, ਜਾਂ ਗੁੱਸੇ 'ਚ ਹੁੰਦੇ, ਉਸ ਵੇਲੇ ਆਪਣੇ ਆਪ 'ਤੇ ਕੰਟਰੋਲ ਰੱਖਿਆ ਕਰੋ, ਕਿਉਂਕਿ ਇਹ ਤੁਹਾਨੂੰ ਉਦੋਂ ਨਹੀਂ ਲੱਗਦਾ ਵੀ ਤੁਹਾਨੂੰ ਕੋਈ ਵੇਖ ਰਿਹਾ, ਪਰ ਤੁਹਾਨੂੰ ਸਾਰੀ ਦੁਨੀਆ ਹੁਣ ਵੇਖ ਲਓ, ਵੇਖਣ ਡਈ ਹੈ ਜਿਹੜੀ ਤੁਸੀਂ ਕਰਤੂਤ ਕੀਤੀ ਹੈ। ਇੰਜ ਨਹੀਂ ਕਰਨਾ। ਅਗਰ ਕਿਤੇ ਖਾਣਾ ਫ੍ਰੀ ਵੀ ਹੈ ਤੇ ਆਪਣੀ ਇੱਜ਼ਤ ਤੇ ਫ੍ਰੀ ਨਹੀਂ ਹੈ ਨਾ, ਉਹਨੂੰ ਬਚਾ ਕੇ ਰੱਖਣਾ। ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।